ਜੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਨੇ ਆਪਣੀ ਹੀ ਇੱਕ ਪਲਾਨ ਬਣਾਈ ਆ ਜਿਹਦੇ ਦੌਰਾਨ ਉਹ $100 ਮਿਲੀਅਨ ਖਰਚ ਕਰਨਗੇ ਇਨਸੂਲਿਨ ਨੂੰ ਲੈ ਕੇ। ਕੈਲੀਫੋਰਨੀਆ ਦੇ ਵਿੱਚ ਨਹੀਂ ਬਲਕਿ USA ਦੇ ਵਿੱਚ ਲੋਕ ਡਾਇਬਟੀਜ਼ ਦੇ ਬਹੁਤ ਵੱਡੀ ਗਿਣਤੀ 'ਚ ਪੇਸ਼ੈਂਟ ਹੈਗੇ ਆ। ਕਹਿੰਦੇ ਵੀ 50 ਵਿੱਚੋਂ ਇੱਕ ਜੋ ਡਾਇਬਟੀਜ਼ ਦਾ ਪੇਸ਼ੈਂਟ ਆ ਉਹ ਇਨਸੂਲਿਨ ਲੈਂਦਾ ਆ। ਤੇ ਬੜਾ ਅਨਫੋਰਚੂਨੇਟ ਪਾਰਟ ਇਹ ਆ ਵੀ USA ਦੇ ਵਿੱਚ ਇਨਸੂਲਿਨਸ ਦੀ ਜਿਹੜਾ ਇਨਸੂਲਿਨ ਆ ਟੀਕਾ ਆ ਉਹਦੀ ਕਾਸਟ 100 ਪਰ ਯੂਨਿਟ ਹੈਗੀ ਆ, ਜਦ ਕਿ ਚਿਲੀ ਮੁਲਕ ਜੇ ਦੇਖਿਆ ਜਾਵੇ ਉੱਥੇ $25 ਆ ਸਿਰਫ। ਸੋ ਦੇਖੋ ਵੀ ਜਿਹੜੇ ਇਦਾਂ ਦੇ ਮੁਲਕ ਆ ਉੱਥੇ ਇੰਨੀ ਘੱਟ ਆ, ਜਦ ਕਿ USA ਦੇ ਵਿੱਚ $100 ਦੇ ਕਰੀਬ ਆ। ਸੋ ਹੁਣ ਕੈਲੀਫੋਰਨੀਆ ਦੀ ਸਰਕਾਰ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਰੈਂਡ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਗੱਲਬਾਤ ਕਰੂਗੀ, ਜਦੋਂ ਉਹਨਾਂ ਨੂੰ $25 ਪਰ ਯੂਨਿਟ ਦੇ ਹਿਸਾਬ ਦੇ ਨਾਲ ਇਹ ਇਨਸੂਲਿਨ ਕਾਸਟ ਕਰੂਗਾ। ਕਹਿੰਦੇ ਪਈ $50 ਮਿਲੀਅਨ ਡਿਵੈਲਪਮੈਂਟ ਆਫ ਚੀਪਰ ਇਨਸੂਲਿਨ ਪ੍ਰੋਡਕਟ ਦੇ ਉੱਤੇ ਸਪੈਂਡ ਕੀਤਾ ਜਾਊਗਾ ਤੇ $50 ਮਿਲੀਅਨ ਇਨਸੂਲਿਨ ਮੈਨੂਫੈਕਚਰਿੰਗ ਫੈਸਿਲਿਟੀ ਦੇ ਉੱਤੇ ਖਰਚ ਕੀਤਾ ਜਾਊਗਾ। ਸਭ ਤੋਂ ਜ਼ਿਆਦਾ ਖਰਚਾ ਇੱਕ ਤਾਂ ਲੋਕ ਪੇਸ਼ੈਂਟ ਆ ਬਿਮਾਰ ਹੁੰਦੇ ਆ, ਫਿਰ ਤੁਸੀਂ ਹੁਣ ਹਿਸਾਬ ਲਾ ਲਓ ਵੀ 100% ਇੰਸ਼ੋਰੈਂਸ ਕੰਪਨੀਆਂ ਕਵਰ ਨਹੀਂ ਕਰਦੀਆਂ। ਸੋ ਕਹਿੰਦੇ ਵੀ ਕ੍ਰੈਡਿਟ ਕਾਰਡਾਂ ਦੇ ਉੱਤੇ ਉਹਨਾਂ ਦੇ ਬਿੱਲ ਬਹੁਤ ਜ਼ਿਆਦਾ ਹੋ ਜਾਂਦੇ ਹੈਗੇ ਆ। ਅਕੋਰਡਿੰਗ ਟੂ ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਦੇ ਮੁਤਾਬਕ 37.3 ਮਿਲੀਅਨ ਲੋਕ ਅਮਰੀਕਾ 'ਚ ਡਾਇਬਟੀਜ਼ ਆ। ਸੋ ਟੋਟਲ ਪਾਪੂਲੇਸ਼ਨ ਦਾ ਆਪਾਂ 10% ਦੇ ਕਰੀਬ ਕਹਿ ਸਕਦੇ ਹੈਗੇ ਆ। ਕੈਲੀਫੋਰਨੀਆ ਦੀ ਪਾਪੂਲੇਸ਼ਨ 39 ਮਿਲੀਅਨ ਆ। ਸੋ ਪੂਰੇ USA 'ਚ ਕੈਲੀਫੋਰਨੀਆ ਦੀ ਪਾਪੂਲੇਸ਼ਨ ਦੇ ਬਰਾਬਰ ਲੋਕਾਂ ਦੇ ਕੋਲ ਡਾਇਬਟੀਜ਼ ਆ, 37.3 ਮਿਲੀਅਨ ਲੋਕਾਂ ਦੇ ਕੋਲ। ਸੋ ਮੇਨ ਰੀਜ਼ਨ ਇਹਦਾ ਇਹ ਆ ਹਾਈ ਕਾਸਟ ਦਾ, ਤੇ ਗਵਰਨਮੈਂਟ ਕਿਉਂ ਐਕਟ ਕਰ ਰਹੀ ਆ ਵੀ ਮਿਨੋਰਟੀਜ਼ ਲੋਕ ਜਿਹੜੇ ਬਜ਼ੁਰਗ ਲੋਕ ਆ, ਲੋ ਇਨਕਮ ਫੈਮਲੀਜ਼ ਤੋਂ ਆ, ਉਹਨਾਂ ਨੂੰ ਇਹ ਜ਼ਿਆਦਾ ਹਿੱਟ ਕਰ ਰਿਹਾ ਹੈਗਾ ਜੀ। ਅਗਲੀ ਗੱਲ ਕਰਦੇ ਜਾਈਏ। ਕੈਲੀਫੋਰਨੀਅਨਜ਼ ਨੂੰ ਆਖਿਆ ਗਿਆ ਸੀਗਾ ਵੀ ਭਾਈ ਪਾਣੀ ਦੀ ਵਰਤੋਂ ਨੂੰ ਥੋੜ੍ਹਾ ਜਿਹਾ ਘਟਾਓ। 15% ਦਾ ਟਾਰਗੇਟ ਇਹਨਾਂ ਨੇ ਰੱਖਿਆ ਸੀ ਸਟੇਟ ਵਾਈਡ, ਵੀ 15% ਘੱਟ ਪਾਣੀ ਦੀ ਵਰਤੋਂ ਕੀਤੀ ਜਾਵੇ। ਪਰ ਕਹਿੰਦੇ ਵੀ ਕੈਲੀਫੋਰਨੀਆ 'ਚ ਰਹਿਣ ਵਾਲੇ ਇਸ ਤੋਂ ਕਾਫੀ ਪਿੱਛੇ ਜਿਹੜੇ ਉਹ ਰਹਿ ਗਏ ਆ। ਅਰਬਨ ਇਲਾਕਿਆਂ ਦੇ ਵਿੱਚ ਸਟੇਟ ਵਾਈਡ ਮਹਿਜ 3.1% ਪਾਣੀ ਵਰਤਣ ਦੀ ਜਿਹੜੀ ਕਟੌਤੀ ਆ ਉਹ ਹੋਈ ਆ ਮਈ ਮਹੀਨੇ ਦੇ ਵਿੱਚ। ਜਿਹੜਾ ਇਹਨਾਂ ਨੇ ਕਿਆਸਰਾਈਆਂ ਲਾਈਆਂ ਸੀ 15% ਦੀਆਂ, ਉਸ ਨਾਲੋਂ ਕਾਫੀ ਪਿੱਛੇ ਜਿਹੜੇ ਉਹ ਰਹਿ ਗਏ ਆ। ਜਿਹੜੇ ਨਦਰਨ ਕੈਲੀਫੋਰਨੀਅਨਜ਼ ਉਹਨਾਂ ਨੇ ਸਭ ਤੋਂ ਵੱਧ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। 8.5% ਆਪਣੀ ਪਾਣੀ ਦੀ ਯੂਜ਼ੇਜ ਆ, ਵਰਤੋਂ ਉਸ ਨੂੰ ਘਟਾਇਆ। ਸਦਰਨ ਕੈਲੀਫੋਰਨੀਆ ਵਾਲਿਆਂ ਨੇ ਸਭ ਤੋਂ ਘੱਟ, ਉਹ ਮਹਿਜ 2.2% ਉਹਨਾਂ ਨੇ ਜਿਹੜਾ ਇਹ ਘਟਾਇਆ। ਸੋ ਓਵਰਆਲ ਸਟੇਟ ਦੀ ਰਿਡਕਸ਼ਨ 3.1% ਰਹੀ ਆ। ਇਹ ਪਿਛਲੇ ਜਿਹੜੇ 2020 ਦੇ ਮਈ ਮਹੀਨੇ ਦੇ ਮੁਤਾਬਕ ਜਿਹੜਾ ਉਹ ਦੱਸਿਆ ਗਿਆ ਸੀਗਾ। ਸੋ ਕਹਿੰਦੇ ਵੀ ਇਹਦਾ ਮਤਲਬ ਕੀ ਆ ਵੀ ਸ਼ਾਇਦ ਕ੍ਰੈਕ ਡਾਊਨ ਇਜ਼ ਕਮਿੰਗ, ਵੀ ਲੋਕਾਂ ਦੇ ਉੱਤੇ ਫਾਈਨ ਜਿਹੜੇ ਆ ਉਹ ਹੋ ਸਕਦੇ ਆ। ਜੈਰੀ ਬਰਾਊਨ ਨੇ ਜਦੋਂ ਪਿਛਲੀ ਵਾਰੀ ਡਰਾਊਟ ਆਇਆ ਸੀ ਉਸ ਟਾਈਮ ਦੇ ਉੱਤੇ ਇੱਦਾਂ ਦਾ ਰੁਖ ਅਖਤਿਆਰ ਕੀਤਾ ਸੀਗਾ। ਜਿਹੜੇ ਨਿਊਸਮ ਦੇ ਸਪੋਕਸਵੂਮਨ ਆ ਐਰਿਨ ਮੈਲਨ, ਉਹਨਾਂ ਨੇ ਕਿਹਾ ਆ ਵੀ ਮਈ ਦੇ ਆંકੜੇ ਚਲੋ ਪੋਜ਼ਿਟਿਵ ਆ। ਉਹਨਾਂ ਨੇ ਉਸ ਨੂੰ ਸਪਿਨ ਜਿੱਦਾਂ ਵੀ ਕਰਨਾ ਸੀਗਾ ਉਹ ਕਿਹਾ ਆ, ਕਹਿੰਦੇ ਵੀ ਸਾਰੇ ਹੀ ਲੋਕਾਂ ਨੂੰ ਤੇ ਕੈਲੀਫੋਰਨੀਆ ਦੇ ਬਿਜ਼ਨੈਸਿਸ ਨੂੰ ਇਸ ਚੀਜ਼ ਦੇ ਵਿੱਚ ਮਦਦ ਕਰਨੀ ਜਿਹੜੀ ਉਹ ਚਾਹੀਦੀ ਆ, ਤਾਂ ਜੋ ਪਾਣੀ ਬਚਾਉਣ ਵਾਲੇ ਨੰਬਰਸ ਦੇ ਵੱਲ ਨੂੰ ਉਹ ਵਧਿਆ ਜਾਵੇ।